ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਦੇ ਸੰਕਟ ਤੋਂ। ਅਕਾਲੀ ਦਲ ਦੇ ਸੰਕਟ ਦੇ ਦਰਮਿਆਨ ਕਹਿੰਦੇ ਹੁਣ ਸਭ ਨੂੰ ਅਸਤੀਫੇ ਦੇ ਕੇ ਜਾਣਾ ਪਊਗਾ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਜੀ। ਪ੍ਰਵੀਨ ਜੀ, ਲੰਘੇ ਕੱਲ ਬੈਠਕ ਸੀਗੀ ਜੀ। ਸਿੰਘ ਸਾਹਿਬਾਨ ਵੱਲੋਂ ਸਿੱਖ ਬੁੱਧੀਜੀਵੀ ਵਰਗ ਦੇ ਨੁਮਾਇੰਦਿਆਂ ਦੇ ਨਾਲ ਬੈਠਕ ਸੱਦੀ ਗਈ ਸੀ। ਠੀਕ ਹੈ ਜੀ। ਜਿਹਦੇ ਵਿੱਚ ਵੱਖ-ਵੱਖ ਵਰਗਾਂ ਦੇ ਵਿੱਚ ਸਿੱਖ ਨੁਮਾਇੰਦਿਆਂ ਵਜੋਂ ਜਾਂ ਆਪਣੀ ਸੇਵਾਵਾਂ ਨਿਭਾ ਰਹੇ ਕਿਸੇ ਵੀ ਰੋਲ ਦੇ ਵਿੱਚ ਉਹਨਾਂ ਬੁੱਧੀਜੀਵੀਆਂ ਨੂੰ ਬੁਲਾਇਆ ਗਿਆ। ਨਾਲ ਚਾਰ ਕੁ ਪੱਤਰਕਾਰ ਜਿਹੜੇ ਸਰਗਰਮ ਪੱਤਰਕਾਰ ਨੇ, ਚਰਚਿਤ ਪੱਤਰਕਾਰ ਨੇ ਔਰ ਸਿੱਖ ਸਰੂਪ ਵਾਲੇ ਨੇ, ਉਹਨਾਂ ਨੂੰ ਸੱਦਿਆ ਗਿਆ ਸੀ। ਜੀ ਜੀ। ਕਈ ਬੁੱਧੀਜੀਵੀ ਵਰਗ ਦੇ ਨੁਮਾਇੰਦੇ ਉੱਥੇ ਹਾਜ਼ਰ ਨਹੀਂ ਹੋਏ। ਚਾਰੋਂ ਦੇ ਚਾਰੋਂ ਪੱਤਰਕਾਰ ਵੀ ਨਹੀਂ ਗਏ। ਹਰੇਕ ਦਾ ਆਪਣਾ ਆਪਣਾ ਤਰਕ ਹੈ, ਬਤਰਕ ਹੈ। ਕੁਝ ਕਹਿੰਦੇ ਕਿ ਤੁਸੀਂ ਸਾਰੇ ਪਲੇਟਫਾਰਮਾਂ ਤੇ ਸਲਾਹਾਂ ਦਿੰਦੇ ਹੋ ਤੇ ਹੁਣ ਜਦੋਂ ਸਹੀ ਰੂਪ ਚ ਬੈਠ ਕੇ ਸਲਾਹ ਦੇਣ ਦਾ ਮੌਕਾ ਸੀ ਤੁਸੀਂ ਕਿਨਾਰਾ ਕਰ ਗਏ, ਹੈ ਨਾ। ਉਧਰੋਂ ਪੱਤਰਕਾਰ ਭਾਈਚਾਰੇ ਦੇ ਨੁਮਾਇੰਦੇ ਜਿਨ੍ਹਾਂ ਨੂੰ ਸੱਦਿਆ ਗਿਆ ਸੀ, ਉਹਨਾਂ ਦਾ ਕਹਿਣਾ ਇਹ ਸੀਗਾ ਕਿ ਕੱਲ ਨੂੰ ਜਦੋਂ ਅਸੀਂ ਫਿਰ ਕੋਈ ਗੱਲ ਕਰਨੀ ਹੈ ਫਿਰ ਇਹ ਨਿਕਲੂਗੀ ਕਿ ਅੰਦਰ ਵਾਲੀ ਬੈਠਕ ਦੀਆਂ ਗੱਲਾਂ ਅਸੀਂ ਪਤਾ ਨਹੀਂ ਲੀਕ ਕਰ ਰਹੇ ਹਾਂ। ਸੋ ਇਹ ਸਾਰੇ ਆਪੋ ਆਪਣੇ ਤਰਕ ਵਿਤਰਕ ਨਾਲ, ਜਾਂ ਇਹ ਵੀ ਚਰਚਾਵਾਂ ਜਨਤਾ ਚ ਤੁਰ ਪਈਆਂ ਕਿ ਕਿਤੇ ਇਹਨਾਂ ਨੂੰ ਵੀ ਕਿਸੇ ਨੂੰ ਘੁਰਕੀ ਤਾਂ ਨਹੀਂ ਆ ਗਈ ਜਿਹੜੇ ਨਹੀਂ ਗਏ, ਚਾਹੇ ਉਹ ਕਿਸੇ ਵੀ ਵਰਗ ਨਾਲ ਹੋਣ, ਚਾਹੇ ਪੱਤਰਕਾਰ ਨੇ ਚਾਹੇ ਨਹੀਂ ਨੇ, ਕਿ ਕਿਤੇ ਕਿ ਇਹਨਾਂ ਨੂੰ ਵੀ ਕੋਈ ਇਹੋ ਜਿਹਾ ਤਾਂ ਨਹੀਂ ਆ ਗਿਆ, ਕੋਈ ਕਿਸੇ ਨੇ ਫੋਨ ਕਰਤਾ ਕਿ ਨਹੀਂ ਜਾਣਾ ਵੀ, ਹੈ ਨਾ। ਚਲੋ, ਪਰ ਜਿਹੜੇ ਗਏ ਔਰ ਜਿਸ ਤਰ੍ਹਾਂ ਦੀ ਉੱਥੇ ਚਰਚਾ ਹੋਈ ਉਹ ਬੜੀ ਸਾਰਥਕ ਹੋਈ ਜੀ। ਪ੍ਰਵੀਨ ਜੀ, ਸਰੋਤਿਆਂ ਨੂੰ, ਦਰਸ਼ਕਾਂ ਨੂੰ ਧਿਆਨ ਚ ਹੋਣਾ ਕਿ ਜਦੋਂ ਬਲਟੋਆ ਵਾਲਾ ਮਾਮਲਾ ਹੋਇਆ ਸੀ ਤਦ ਵੀ ਆਪਾਂ ਗੱਲ ਕਰ ਰਹੇ ਸੀ ਕਿ ਪਹਿਲੀ ਨਜ਼ਰੇ ਦੇਖਣ ਨੂੰ ਇਹ ਤਾਣੀ ਉਲਝੀ ਲੱਗ ਰਹੀ ਆ, ਪਰ ਮੈਨੂੰ ਇਹ ਲੱਗ ਰਿਹਾ ਕਿ ਇੱਥੋਂ ਸੁਲਝੇਗੀ। ਕਿਉਂਕਿ ਇੱਕ ਧਿਰ ਸਿਰਫ ਉਹ ਹੈ ਜਿਹੜੀ ਸੁਖਵੀਰ ਦੇ ਬਚਾਅ ਦੇ ਲਈ ਸੰਘਰਸ਼ ਕਰ ਰਹੀ ਆ, ਪਰ ਇਹ ਸਾਰੀ ਪ੍ਰਕਿਰਿਆ ਅਕਾਲੀ ਦਲ ਦੇ ਬਚਾਅ ਦੇ ਲਈ ਕੰਮ ਕਰਦੀ ਨਜ਼ਰ ਆਉਣ ਲੱਗੀ ਆ, ਜਿਹਦੀ ਲੋੜ ਸੀ। ਅਕਾਲੀ ਦਲ ਕਿਵੇਂ ਮੁੜ ਸਰਜੀਤ ਹੋਵੇ ਜਾਂ ਅਕਾਲੀ ਦਲ ਦੀ ਹੋਂਦ ਨੂੰ ਕਿਵੇਂ ਬਚਾਇਆ ਜਾਵੇ, ਮਸਲਾ ਤਾਂ ਇਹ ਆ। ਜੀ ਜੀ, ਬਿਲਕੁਲ ਬਿਲਕੁਲ। ਇਸ ਪ੍ਰਕਿਰਿਆ ਦੇ ਵਿੱਚ ਕੱਲ ਜੋ ਮੰਥਨ ਹੋਏ, ਉਸ ਮੰਥਨ ਦੇ ਵਿੱਚ ਜਿੰਨੇ ਵੀ ਬੁੱਧੀਜੀਵੀ ਸ਼ਾਮਲ ਸੀ, ਕਈਆਂ ਨੇ ਲਿਖਤੀ ਰੂਪ ਚ ਆਪਣੀ ਰਾਏ ਰੱਖੀ ਆ, ਠੀਕ ਹੈ, ਕਈਆਂ ਨੇ ਉੱਥੇ ਬਾਰ-ਬਾਰ ਤਰਕ ਬਿਤਰਕ ਹੋਇਆ। ਔਰ ਇਸ ਦੇ ਵਿੱਚ ਖਾਸ ਕਰਕੇ ਜਥੇਦਾਰ ਸਾਹਿਬਾਨ, ਜਿਵੇਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ, ਫਿਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਮੌਜੂਦ ਸੀਗੇ। ਠੀਕ ਹੈ ਜੀ। ਤੇ ਉਹ ਤੋਂ ਬਾਅਦ ਜਿਹੜੇ ਨੁਮਾਇੰਦੇ ਆਏ, ਉਹਨਾਂ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਇੱਕ ਰਾਏ ਬਣਦੀ ਨਜ਼ਰ ਆਈ ਉਹ ਇਹ ਸੀਗੀ ਵੀ ਕਿ ਮਸਲਾ ਕੀ ਹੈ। ਮਸਲਾ ਇਹ ਹੈ ਕਿ ਇਹਨਾਂ ਦੀ ਸਰਕਾਰ ਦੇ ਸਮੇਂ, ਇਹਨਾਂ ਦੀ ਹੋਂਦ ਦੇ ਸਮੇਂ, ਇਹਨਾਂ ਕੋਲ ਤਾਕਤ ਦੇ ਸਮੇਂ ਇਹਨਾਂ ਨੇ ਜੋ ਵਧੀਕੀਆਂ ਕੀਤੀਆਂ, ਜੋ ਮਨਮਰਜ਼ੀਆਂ ਕੀਤੀਆਂ, ਜੋ ਪੰਥਕ ਰਵਾਇਤ ਦੇ ਉਲਟ ਕੀਤਾ, ਜਥੇਦਾਰ ਸਾਹਿਬਾਨ ਤੱਕ ਨੂੰ ਘਰੇ ਸੱਦ ਕੇ ਕੁਝ ਕੀਤਾ, ਉਹਦੇ ਲਈ ਇਹਨਾਂ ਦੇ ਉੱਤੇ ਜਿਹੜੀ ਵੀ ਹੁਣ ਚਿੱਠੀਆਂ ਆਈਆਂ ਹੋਈਆਂ, ਸ਼ਿਕਾਇਤਾਂ ਆਈਆਂ, ਇੱਕ ਤਾਂ ਤਨਖਾਹੀਆ ਕਰਾ ਰਿਹਾ ਸੁਖਬੀਰ ਬਾਦਲ, ਬਾਕੀਆਂ ਦੇ ਅਜੇ ਆਪਾਂ ਫੈਸਲਾ ਲੈਣਾ। ਉਹ ਸਾਰੀ ਸੁਣਵਾਈ ਸ਼ੁਰੂ ਕਰਨ ਤੋਂ ਪਹਿਲਾਂ ਉਹਨੂੰ ਕਹੋ ਵੀ ਨਿਮਾਣੇ ਸਿੱਖ ਸਹੀ ਰੂਪ ਚ ਬਣ ਕੇ ਆਓ, ਜੋ ਵੀ ਤੁਹਾਡੇ ਕੋਲ ਰੁਤਬੇ ਉਹਦੇ ਹੈਗੇ ਸਾਰੇ ਛੱਡ ਕੇ ਆ ਜਾਓ। ਸੋ ਉਹ ਤੋਂ ਬਾਅਦ ਕਹਿੰਦੇ ਕਿ ਅਗਲਾ ਪੜਾ, ਅਗਲੀ ਡਿੰਗ ਫੇਰ ਪੁੱਟੀ ਜਾਵੇ। ਪਹਿਲਾਂ ਇਹਨਾਂ ਤੋਂ ਸਾਰੇ ਇਹਨਾਂ ਦੇ ਜਿਹੜੇ ਉਹਦੇ ਮਤਲਬ ਸੁਖਬੀਰ ਨੇ ਕਾਰਜਕਾਰੀ ਪ੍ਰਧਾਨ ਤਾਂ ਲਾਤਾ ਭੁੰਦੜ ਨੂੰ, ਪਰ ਆਪਣੀ ਪ੍ਰਧਾਨਗੀ ਤਾਂ ਛੱਡੀ ਨਹੀਂ ਨਾ, ਨਹੀਂ ਛੱਡੀ, ਬਿਲਕੁਲ। ਤੇ ਜਿਹੜੇ ਬਾਕੀ ਨੇ, ਬਾਕੀਆਂ ਨੂੰ ਚਾਹੇ ਸੁਖਬੀਰ ਬਾਦਲ ਵਾਲੀ ਧਿਰ ਕਹਿੰਦੀ ਆ ਅਸੀਂ ਕੱਢਤਾ, ਆਹ ਕਰਤਾ, ਪਰ ਉਹਨਾਂ ਨੇ ਕਿਸੇ ਉਹਦੇ ਤੋਂ ਅਸਤੀਫਾ ਤਾਂ ਨਹੀਂ ਦਿੱਤਾ ਨਾ। ਜੀ ਬਿਲਕੁਲ ਸਹੀ। ਜਾਂ ਜਿਹੜੀ ਨਵੀਂ ਸੁਧਾਰ ਕਮੇਟੀ ਬਣਾ ਲਈ ਉੱਥੇ ਵੀ ਤਾਂ ਉਹਦੇ ਵੰਡ ਲਏ ਨਾ। ਕਹਿੰਦੇ ਕਿ ਜਿਸ ਵੀ ਪੋਜੀਸ਼ਨ ਚੋਂ ਹੈਗੇ ਨੇ ਉਹ ਸਾਰੀਆਂ ਪੋਜੀਸ਼ਨਾਂ ਤਿਆਗ ਕੇ ਉਹ ਫਿਰ ਅਕਾਲ ਤਖ਼ਤ ਸਾਹਿਬ ਮੂਹਰੇ ਆਉਣ, ਫਿਰ ਇੱਥੋਂ ਗੱਲ ਤੁਰੇ। ਫਿਰ ਜਦੋਂ ਗੱਲ ਤੁਰਨ ਦੀ ਗੱਲ ਆਈ, ਫਿਰ ਉਹਦੇ ਵਿੱਚ ਇਹ ਪਹਿਲੂ ਵੀ ਆਇਆ ਕਿ ਫਿਰ ਇਸ ਦੇ ਅੱਗੇ ਕਿਵੇਂ ਵਧਣਾ ਹੈ ਨਾ, ਉਸ ਮਸਲੇ ਦੇ ਉੱਤੇ ਕਿ ਕੀ ਇਸ ਨੂੰ ਅਕਾਲੀ ਦਲ ਦੇ ਹਵਾਲੇ ਨਾਲ ਜੇਕਰ ਸੋਚਣਾ ਹੋਵੇ ਤਾਂ ਕੱਲ ਨੂੰ ਕੋਈ, ਜਿਵੇਂ ਚੋਣ ਕਮਿਸ਼ਨ ਦੇ ਹਵਾਲੇ ਨਾਲ ਆਪਾਂ ਪਹਿਲਾਂ ਗੱਲ ਕਰਦੇ ਸੀਗੇ, ਕੋਈ ਚੁਣੌਤੀਆਂ ਆ ਸਕਦੀਆਂ ਹੈ ਨਾ, ਉੱਥੇ ਕਿਹੜਾ ਦਿੱਤਾ ਹੋਇਆ ਆਪਣਾ ਸੰਵਿਧਾਨ ਪਾਰਟੀ ਦਾ, ਤੇ ਐਸਜੀਪੀਸੀ ਦੀਆਂ ਚੋਣਾਂ ਲੜਨ ਵੇਲੇ ਕਿਹੜਾ ਸੰਵਿਧਾਨ ਹੈ, ਇਹ ਜਿਹੜੇ ਮਸਲੇ ਨੇ ਉਹ ਸਾਰੇ ਪਹਿਲੂਆਂ ਤੇ ਫਿਰ ਅਕਾਲੀ ਦਲ ਕਿਸ ਸਥਿਤੀ ਚ ਆਊਗਾ, ਇਹ ਮੰਥਨ ਵੀ ਹੋਇਆ। ਸੋ ਇਹ ਸਾਰੀ ਪ੍ਰਕਿਰਿਆ ਦੇ ਬਾਅਦ ਇਹ ਤੈਅ ਹੋਇਆ ਕਿ ਮੀਡੀਆ 'ਚ ਜਾ ਕੇ ਕੋਈ ਗੱਲ ਨਹੀਂ ਕਰੇਗਾ। ਸਿੰਘ ਸਾਹਿਬਾਨ ਨੇ ਮੀਡੀਆ ਸਾਹਮਣੇ ਆ ਕੇ ਇੰਨਾ ਹੀ ਕਿਹਾ ਕਿ ਬੜੀ ਸਾਰਥਕ ਹੋਈ, ਅਗਲੀ ਵਾਰ ਅਸੀਂ ਫਿਰ ਹੋਰ
ਨੁਮਾਇੰਦਿਆਂ ਨਾਲ ਬੁਲਾ ਕੇ ਖੁਦ ਬੈਠਕ ਕਰਾਂਗੇ। ਹੁਣ ਉਹਦੇ ਵਿੱਚ ਇਹੀ ਨੁਮਾਇੰਦੇ ਸ਼ਾਮਲ ਹੋਣਗੇ ਜਾਂ ਇਹਨਾਂ ਤੋਂ ਬਿਨਾਂ ਹੋਰ ਨੁਮਾਇੰਦੇ ਸੱਦੇ ਜਾਣਗੇ? ਕਿਉਂਕਿ ਅਜੇ ਸਿੱਖ ਸੰਪਰਦਾਵਾਂ, ਸਿੱਖ ਸੰਸਥਾਵਾਂ, ਉਹਨਾਂ ਨੂੰ ਸਿੱਧੇ ਰੂਪ 'ਚ ਨਹੀਂ ਬੁਲਾਇਆ ਗਿਆ ਕਿ ਹੁਣ ਉਹਨਾਂ ਨੂੰ ਬੁਲਾਇਆ ਜਾਊਗਾ ਜਾਂ ਨਹੀਂ ਬੁਲਾਇਆ ਜਾਊਗਾ, ਜਾਂ ਇਸ ਨੂੰ ਵਿਚਾਰ ਗੋਸ਼ਟੀ ਤੋਂ ਹੈ ਨਾ, ਜਾਂ ਚਰਚਾ ਤੋਂ ਹੈ ਨਾ, ਜਾਂ ਵਿਚਾਰ ਚਰਚਾ ਤੋਂ ਅੱਗੇ ਜਾ ਕੇ ਕੀ ਸਰਬੱਤ ਖਾਲਸਾ ਬੁਲਾਉਣ ਤੱਕ ਦੀ ਪ੍ਰਕਿਰਿਆ ਲਈ ਵੀ ਜਾਇਆ ਜਾ ਸਕਦਾ। ਸੋ ਇਸ ਹਵਾਲੇ ਨਾਲ ਅਜੇ ਨਜ਼ਰ ਹੈ। ਇਹਦਾ ਮਤਲਬ ਇਹ ਗੱਲ ਤੁਰ ਪਈ ਆ। ਜਥੇਦਾਰ ਸਾਹਿਬਾਨ ਨੇ ਇੱਕ ਰੂਪ ਦੇ ਵਿੱਚ ਇਹ ਦਿਖਾ ਦਿੱਤਾ ਕਿ ਅਸੀਂ ਇਸ ਮਸਲੇ ਤੇ ਹੁਣ ਦ੍ਰਿੜ ਆ। ਅਸੀਂ ਕੋਈ ਦਬਾਅ ਨਹੀਂ ਝੱਲਣਾ, ਅਸੀਂ ਕੋਈ ਪ੍ਰੈਸ਼ਰ ਨਹੀਂ ਝੱਲਣਾ। ਅਸੀਂ ਸਾਂਝੀ ਰਾਏ ਚੋਂ ਜਦੋਂ ਸੰਗਤ ਦੇ ਹਵਾਲੇ ਨਾਲ, ਕਿਉਂਕਿ ਇਹ ਜਿਹੜੇ ਨੁਮਾਇੰਦੇ ਗਏ ਨੇ ਲੋਕਾਂ 'ਚ ਵਿਚਰਦੇ ਨੇ ਤੇ ਉਹ ਸਿੱਖ ਭਾਈਚਾਰੇ ਦੀਆਂ ਕੀ ਭਾਵਨਾਵਾਂ ਨੇ ਉਸ ਦੀ ਪ੍ਰਤੀਨਿਧਤਾ ਕਰਦਿਆਂ ਹੋਇਆ ਇਹਨਾਂ ਨੇ ਜਿਹੜੀ ਰਾਏ ਦਿੱਤੀ ਹੈ, ਹੁਣ ਉਹਦੇ ਉੱਤੇ ਆਖਰੀ ਫੈਸਲਾ ਤਾਂ ਸਿੰਘ ਸਾਹਿਬਾਨ ਨੇ ਲੈਣਾ। ਪਰ ਇੱਥੋਂ ਜਿੱਥੋਂ ਗੱਲ ਸ਼ੁਰੂ ਹੋਈ ਹੈ ਕਿ ਅਸਤੀਫੇ ਦੇ ਕੇ ਆਓ, ਇਹ ਤਾਂ ਪਹਿਲਾਂ ਹੀ ਚਾਹੀਦਾ ਸੀ। ਸੁਖਬੀਰ ਬਾਦਲ ਨੂੰ ਤਾਂ ਪਹਿਲਾਂ ਹੀ ਚਾਹੀਦਾ ਸੀ ਕਿ ਅਸਤੀਫੇ ਛੱਡ ਕੇ ਚਲਾ ਜਾਂਦਾ, ਸ਼ਾਇਦ ਮਸਲਾ ਹੋਰ ਤਰ੍ਹਾਂ ਸ਼ੁਰੂ ਹੁੰਦਾ। ਸਹੀ ਸੀ। ਅਜੇ ਤੱਕ ਅਸਤੀਫੇ ਨਾ ਦੇਣਾ, ਅਹੁਦਿਆਂ ਤੇ ਬਣੇ ਰਹਿਣਾ, ਧੌਂਸ ਬਰਕਰਾਰ ਰੱਖਣਾ, ਇਹ ਸਾਰੀਆਂ ਮੁਸ਼ਕਲਾਂ ਇਸ ਲੀਡਰਸ਼ਿਪ ਦੀਆਂ ਵੱਧ ਰਹੀਆਂ ਨੇ, ਜਿਹਦੇ ਕਾਰਨ ਨੁਕਸਾਨ ਅਕਾਲੀ ਦਲ ਜਾ ਰਿਹਾ। ਜੀ ਬਿਲਕੁਲ।